welcome back to News TV84 break। दोबारा ਅਸੀਂ ਗੱਲਬਾਤ ਕਰਦੇ ਹਾਂ ਸਰਦਾਰ ਹਰਪ੍ਰੀਤ ਸਿੰਘ ਮੀਡੀਆ ਪਰਸਨੈਲਿਟੀ ਫਰਮ ਕੈਨੇਡਾ ਜਿਹੜੇ ਕਿ ਇਸ ਵੇਲੇ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जी बहुत बहुत धन्यवाद सारे ਸਰੋਤਿਆਂ ਨੂੰ और सारे ਦਰਸ਼ਕਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਾਨੂੰ ਵੱਖ-ਵੱਖ ਪੰਥਕ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਰੀਸੈਂਟਲੀ ਸਰਦਾਰ ਪ੍ਰਭਜੋਤ ਸਿੰਘ ਜੀ ਦੀ ਇੰਡੀਆ ਦੇ ਵਿੱਚ ਜੇਲ੍ਹ ਅਧਿਕਾਰੀਆਂ ਅਤੇ ਹਸਪਤਾਲ ਅਧਿਕਾਰੀਆਂ ਦੀ ਲਾਪਰਵਾਹੀ ਕਰਕੇ ਮੌਤ ਹੋ ਗਈ ਹੈ, ਤੁਸੀਂ ਇਸ ਬਾਰੇ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਟੀਵੀ ਦੇਖੋ ਜੀ, ਇਹ ਕੋਈ ਸਿਸਟਮ ਦੇ ਸਿਰਫ ਕਰਿੰਦੇ ਨੇ ਉਹ, ਪਰ ਓਵਰਆਲ ਜਦੋਂ ਅਸੀਂ ਦੇਖਦੇ ਹਾਂ ਸਿਸਟਮ ਜਿਹੜੀ ਕਿ 1988 ਦਾ ਜੋ ਸਰਦਾਰ ਅਨੂਪ ਸਿੰਘ ਦੀ ਗੱਲਬਾਤ ਮੈਂ ਵੈਸੇ ਸੁਣ ਰਿਹਾ ਸਾਂ, ਹਾਂਜੀ, ਜੋ 1988 ਦਾ ਇੱਕ ਕੇਸ ਜਿਹੜਾ ਕਿ ਯੂਨਾਈਟਿਡ ਸਟੇਟਸ ਦੇ ਵਿੱਚ ਜਾਣ ਤੋਂ ਬਾਅਦ ਵੀ ਉਹਨਾਂ ਦੇ ਦੱਸਣ ਦੇ ਮੁਤਾਬਕ ਕਿ ਆਲਮੋਸਟ ਡਿਜ਼ੋਲਵ ਹੋ ਚੁੱਕਾ ਸੀ ਪਹਿਲਾਂ, ਉਸ ਤੋਂ ਬਾਅਦ ਜਦੋਂ ਉਹ ਦੁਬਾਰਾ ਯੂਨਾਈਟਿਡ ਸਟੇਟਸ ਤੋਂ ਇੰਡੀਆ ਜਾਂਦੇ ਨੇ ਉਸ ਤੋਂ ਬਾਅਦ ਉਹ ਫਿਰ ਕੇਸ ਜਿਹੜਾ ਹੈਗਾ ਰੀਓਪਨ ਕੀਤਾ ਜਾਂਦਾ। ਹੁਣ ਮੈਂ ਦੋ ਤਿੰਨ ਚੀਜ਼ਾਂ ਇਹਦੇ ਚੋਂ ਕੱਢਣੀਆਂ ਚਾਹਾਂਗਾ। ਹਾਂਜੀ, ਇੱਕ ਜਿਹੜਾ ਪਗੜੀਧਾਰੀ ਪ੍ਰਧਾਨ ਮੰਤਰੀ ਉਹ ਇਹ ਜ਼ਰੂਰ ਕਹਿੰਦਾ, ਜਾਂ ਜਿੰਨੇ ਵੀ ਇਹਨਾਂ ਦੇ ਕਰਿੰਦੇ ਪਰਿੰਦੇ ਨੇ ਸਾਰੇ ਹਮੇਸ਼ਾ ਇਹ ਗੱਲਾਂ ਕਹਿੰਦੇ ਨੇ ਕਿ ਸਿੱਖਾਂ ਨੂੰ ਹੁਣ ਅੱਗੇ ਵਧਣਾ ਚਾਹੀਦਾ, ਸਿੱਖਾਂ ਨੂੰ 84 ਭੁੱਲ ਜਾਣਾ ਚਾਹੀਦਾ। ਜੀ, ਹੁਣ ਮੇਰਾ ਸਵਾਲ ਇਹ ਕੋਈ ਸਰਕਾਰਾਂ ਨੂੰ ਨਹੀਂ, ਮੇਰਾ ਸਵਾਲ ਸਾਡੇ ਆਪਣੇ ਸਿੱਖਾਂ ਨੂੰ ਹੀ ਹੈ। ਮੈਂ ਉਹਨਾਂ ਤੋਂ ਕੀ ਪੁੱਛਣਾ ਇਹ ਚਾਹੁੰਦਾ ਕਿ ਇਹ ਸਾਰਾ ਪ੍ਰੈਰੋਗੇਟਿਵ ਸਿਰਫ ਸਿੱਖਾਂ ਦਾ ਹੀ ਹੈ ਕਿ ਉਹ ਸਾਰੀਆਂ ਚੀਜ਼ਾਂ ਭੁੱਲਦੇ ਜਾਣ? ਇਹਨਾਂ ਨੇ 1984 ਦੀ ਉਸ ਤਰਾਸਦੀ ਤੋਂ ਬਾਅਦ ਜਿਹੜੀਆਂ ਜ਼ਖਮੀ ਹੋਈਆਂ ਰੂਹਾਂ ਨੇ ਜਾਂ ਮਾਨਸਿਕਤਾਵਾਂ ਨੇ, ਜਿਨ੍ਹਾਂ ਨੇ ਉਹ ਤੋਂ ਬਾਅਦ ਇੱਕ ਰਿਬੈਲ ਦੇ ਵਿੱਚ, ਇੱਕ ਵਿਦਰੋਹ ਦੇ ਵਿੱਚ ਕਦਮ ਚੁੱਕੇ ਨੇ, ਸਰਕਾਰਾਂ ਦੇ ਖਿਲਾਫ ਚੁੱਕੇ ਨੇ, ਕਿ ਸਰਕਾਰਾਂ ਉਹ ਜਿਹੜੀਆਂ ਬੇਸ਼ਰਮ ਕਿਸਮ ਦੀਆਂ ਸਰਕਾਰਾਂ ਇਹ ਕਹਿੰਦੀਆਂ ਫਿਰਦੀਆਂ ਨੇ ਅੱਜ ਕਿ 1984 ਦੇ ਸਾਰੇ ਵਾਕਿਆਤ ਤੁਸੀਂ ਉਹ ਭੁੱਲ ਜਾਓ, ਚਾਹੇ ਜੂਨ 1984 ਦਾ ਸਾਕਾ ਹੋਵੇ, ਚਾਹੇ ਨਵੰਬਰ 1984 ਦਾ ਸਾਕਾ ਹੋਵੇ, ਉਹ ਸਾਰਾ ਤੁਸੀਂ ਭੁੱਲ ਜਾਓ। ਪਰ ਕੀ ਇਹ ਜਿਹੜੇ ਬੇਸ਼ਰਮ ਕਿਸਮ ਦੀਆਂ ਸਰਕਾਰਾਂ ਨੇ, ਕਿ ਇਹਨਾਂ ਦੇ ਪੱਲੇ ਇਹ ਗੱਲ ਨਹੀਂ ਪੈਂਦੀ ਕਿ ਕੀ ਉਹ ਸਾਕੇ ਅਸੀਂ ਭੁੱਲੀਏ, ਤੁਸੀਂ ਕੁਝ ਨਹੀਂ ਭੁੱਲਣਾ? ਜੀ, ਇਹ ਜਿਹੜੀਆਂ ਇਸ ਤਰੀਕੇ ਦੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ, ਪਰ ਦੂਸਰੇ ਪਾਸੇ ਅਸੀਂ ਹੁਣ ਇੱਕ ਕੰਪੈਰੀਜ਼ਨ ਸਾਡਾ ਕਰਨਾ ਬਹੁਤ ਜ਼ਰੂਰੀ ਬਣ ਜਾਂਦਾ ਜਦੋਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ। ਜੀ, ਕਿ ਇਹ ਸਾਰੀਆਂ ਘਟਨਾਵਾਂ ਜਿਵੇਂ ਮੈਡੀਕਲ, ਚਾਹੇ ਅਸੀਂ ਸਰਦਾਰ ਸਤਵੰਤ ਸਿੰਘ ਉਹਨਾਂ ਦਾ ਇੱਕ ਕੇਸ ਲੈਂਦੇ ਹਾਂ ਜਿਨ੍ਹਾਂ ਦੇ ਸਰੀਰ ਦੇ ਵਿੱਚੋਂ ਗੋਲੀ ਨਹੀਂ ਕੱਢੀ ਗਈ, ਹਾਂਜੀ, ਉਸੇ ਤਰੀਕੇ ਦੇ ਨਾਲ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਸਰੀਰ ਦੇ ਵਿੱਚੋਂ ਵੀ ਗੋਲੀ ਨਹੀਂ ਕੱਢੀ ਗਈ ਤਾਂ ਕਿ ਉਹਨਾਂ ਨੂੰ ਪੇਨ ਹੁੰਦੀ ਰਹੇ। ਔਰ ਹੁਣ ਪਿਛਲੇ ਸਮੇਂ ਦੇ ਵਿੱਚ ਅਸੀਂ ਸਰਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਕੇਸ ਅਸੀਂ ਦੇਖ ਰਹੇ ਹਾਂ ਕਿ ਬਾਰ-ਬਾਰ ਜਿਹੜੀਆਂ ਇਹਨਾਂ ਦੀਆਂ ਖੌਤੀ ਅਦਾਲਤਾਂ ਨੇ, ਮੈਂ ਪਤਾ ਨਹੀਂ ਕਿਉਂ ਸਾਡੇ ਜਿਹੜੇ ਉਧਰੋਂ ਲੋਕ ਨੇ ਉਹ ਇਹ ਹਮੇਸ਼ਾ ਮਾਣਯੋਗ ਅਦਾਲਤਾਂ ਕਹਿੰਦੇ ਨੇ, ਮੈਨੂੰ ਨਹੀਂ ਪਤਾ ਲੱਗਦਾ ਕਿ ਉਹਦੇ ਵਿੱਚ ਮਾਣਯੋਗ ਵਾਲੀ ਕਿਹੜੀ ਗੱਲ ਹੈ, ਇਹਨਾਂ ਅਦਾਲਤਾਂ ਦੇ ਵਿੱਚ ਮਾਣਯੋਗ ਵਾਲੀ ਕਿਹੜੀ ਗੱਲ ਹੈ। ਮੈਂ ਇੱਥੋਂ ਤੱਕ ਵੀ ਕਹਿਣਾ ਚਾਹੁੰਦਾ ਕਿ ਇਹਨਾਂ ਤੋਂ ਜਿਹੜੇ ਕੋਠੇ ਨੇ, ਤਵਾਇਫ ਦੇ ਕੋਠੇ ਨੇ, ਉਹ ਵਧੀਆ ਨੇ ਇਹਨਾਂ ਅਦਾਲਤਾਂ ਤੋਂ, ਕਿਉਂਕਿ ਜਿਹੜੀਆਂ ਵਿਚਾਰੀਆਂ ਉਹ ਔਰਤਾਂ ਨੇ ਆਪਣਾ ਸਰੀਰ ਵੇਚਦੀਆਂ ਨੇ ਕਿਸੇ ਆਪਣੇ ਢਿੱਡ ਦੀ ਖਾਤਰ, ਕਿਸੇ ਆਪਣੇ ਬੱਚਿਆਂ ਦੀ ਖਾਤਰ। ਪਰ ਇਹ ਜਿਹੜੇ ਬੇਸ਼ਰਮ ਕਿਸਮ ਦੇ ਜਿਹੜੇ ਜੱਜ ਨੇ, ਜਿਹੜੇ ਵਕੀਲ ਨੇ, ਉਹ ਸਿਰਫ ਆਪਣਾ ਜ਼ਮੀਰ ਵੇਚ ਰਹੇ ਨੇ ਆਪਣੇ ਅਹੁਦਿਆਂ ਦੀ ਖਾਤਰ। ਹੋਰ ਉਹਨਾਂ ਦੇ ਕੋਲ ਉਹਨਾਂ ਦੇ ਵਿੱਚ ਇਨਸਾਨੀਅਤ ਨਾਂ ਦੀ ਕੋਈ ਵੀ ਚੀਜ਼ ਨਹੀਂ ਹੈ, ਨਾ ਉਹਨਾਂ ਦੇ ਸਿਸਟਮ ਦੇ ਡਾਕਟਰਾਂ ਦੇ ਵਿੱਚ, ਨਾ ਜੇਲ੍ਹ ਅਧਿਕਾਰੀਆਂ ਦੇ ਵਿੱਚ, ਨਾ ਪੁਲਿਸ ਪ੍ਰਸ਼ਾਸਨ ਦੇ ਵਿੱਚ। ਹੁਣ ਜਿਵੇਂ ਮੈਂ ਗੱਲ ਇਹ ਕੀਤੀ ਸੀ ਕਿ ਇੱਕ ਕੰਪੈਰੀਜ਼ਨ ਕਰਨਾ ਸਾਡਾ ਬਹੁਤ ਜ਼ਰੂਰੀ ਹੈ। ਹੁਣ ਨਰੋਦਾ ਪਾਟਿਆ ਕਿਲਿੰਗ ਕੇਸ ਦੇ ਵਿੱਚ, ਜਿਹਦੇ ਵਿੱਚ ਬਹੁਤ ਸਾਰੇ ਮੁਸਲਮਾਨ, 98 ਦੇ ਕਰੀਬ ਮੇਰਾ ਖਿਆਲ ਮੁਸਲਮਾਨ ਮਾਰੇ ਗਏ ਸੀ 2002 ਦੇ ਵਿੱਚ, ਜੋ ਗੋਧਰਾ ਕਾਂਡ ਤੋਂ ਬਾਅਦ ਜਿਹੜਾ ਆਫਟਰਮੈਥ ਹੋਇਆ ਸੀਗਾ ਗੁਜਰਾਤ ਦੇ ਵਿੱਚ। ਹੁਣ ਉਹਦੇ ਵਿੱਚ ਮਾਇਆ ਕੋਡਨਾਨੀ ਜਿਹੜੀ ਕਿ ਇੱਕ ਲਾਅ ਮੇਕਰ ਹੈ, ਜਿਹੜੀ ਕਿ ਇੱਕ ਲਾਅ ਮੇਕਰ ਸੀਗੀ, ਸ਼ੀ ਬਿਕੇਮ ਅ ਲਾਅ ਬ੍ਰੇਕਰ। ਉਹ ਤੋਂ ਬਾਅਦ ਉਹਨੂੰ ਕੈਦ ਹੁੰਦੀ ਆ, ਉਹਨੂੰ 28 ਸਾਲ ਦੀ ਕੈਦ ਹੁੰਦੀ ਆ, ਔਰ ਨਵੰਬਰ ਦੇ ਵਿੱਚ ਉਹਨੂੰ 3 ਮਹੀਨੇ ਦੀ ਪੈਰੋਲ ਜਾਂ 3 ਮਹੀਨੇ ਦੀ ਮੈਡੀਕਲ ਗਰਾਊਂਡ ਦੇ ਉੱਤੇ ਉਹਨੂੰ ਬੇਲ ਦਿੱਤੀ ਜਾਂਦੀ ਆ। ਇਹ ਜਿਹੜੀਆਂ ਬੇਸ਼ਰਮ ਕਿਸਮ ਦੀਆਂ ਅਦਾਲਤਾਂ ਨੇ, ਜਾਂ ਇਹ ਬੇਸ਼ਰਮ ਕਿਸਮ ਦੀਆਂ ਜਿਹੜੀਆਂ ਗਵਰਨਮੈਂਟਸ ਨੇ, ਕਿ ਉਹਨਾਂ ਨੂੰ ਇਹ ਪਤਾ ਨਹੀਂ ਲੱਗਦਾ ਕਿ ਇੱਕ ਇੰਨੇ ਹੀਨਸ ਕ੍ਰਾਈਮ ਦੇ ਵਿੱਚ ਤੁਸੀਂ ਇੱਕ ਮਾਇਆ ਕੋਡਨਾਨੀ ਜਿਹੜੀ ਕਿ ਇਲੈਕਟਡ ਮੈਂਬਰ ਸੀ, ਜੇਕਰ ਉਹ ਕਿਸੇ ਕਤਲ ਕੇਸ ਦੇ ਵਿੱਚ ਮੁਲਵਿਸ ਹੈ, ਇਹਦਾ ਮਤਲਬ ਕਿ ਉਹਨੇ ਨੋਇੰਗਲੀ ਇਹ ਸਾਰਾ ਕੁਝ ਕੀਤਾ, ਜਿਹਦੇ ਉੱਤੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਪਣੇ ਜਿਹੜੇ ਲੋਕਾਂ ਦਾ ਬਚਾਅ ਕਿਵੇਂ ਕਰਨਾ। ਪਰ ਉਹਨੇ ਇੱਕ ਦੈਂਤਾਂ ਦੇ ਵਾਂਗ, ਰਾਖਸ਼ਾਂ ਦੇ ਵਾਂਗ ਉਹਨੇ ਆਪਣੇ ਹੀ ਲੋਕ ਖਾਧੇ। ਉਸ ਤੋਂ ਉਪਰੰਤ ਜੇਕਰ ਅਸੀਂ ਗੱਲ ਕਰੀਏ ਵਿਕਾਸ ਯਾਦਵ, ਜਿਹੜਾ ਕਿ DP ਯਾਦਵ, ਜੇਕਰ ਸਾਡੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਇਹ ਯਾਦ ਹੋਵੇ ਕਿ ਜੈਸਿਕਾ ਲਾਲ ਦੇ ਕਤਲ ਕੇਸ ਦੇ ਵਿੱਚ ਵੀ ਉਹ ਮੁਲਵਿਸ ਸੀਗਾ, ਜਿਹਦੇ ਵਿੱਚ ਸ਼ਰਮਾ, ਮੇਰਾ ਖਿਆਲ ਮਨੂ ਸ਼ਰਮਾ,
ਜਿਹੜਾ ਕਿ ਮਨੂ ਸ਼ਰਮਾ ਦੇ ਨਾਲ ਇਹ ਵੀ ਉਸ ਕੇਸ ਦੇ ਵਿੱਚ ਸੀ ਔਰ ਬੇਲ ਤੇ ਆਉਣ ਤੋਂ ਬਾਅਦ ਉਹਨੇ ਨਿਤਿਸ਼ ਕਟਾਰਾ ਦਾ ਕਤਲ ਕੀਤਾ, ਜਿਹਦੇ ਕੀ ਸੰਬੰਧ ਸਨ ਉਹਦੀ ਭੈਣ ਦੇ ਨਾਲ ਦੋਸਤਾਨਾ ਸੰਬੰਧ ਸਨ ਔਰ ਉਸੇ ਚੀਜ਼ ਦੇ ਚੱਲਦਿਆਂ ਉਹਨਾਂ ਨੇ ਉਹਦਾ ਕਤਲ ਕੀਤਾ। ਉਹਨੂੰ ਸਿਰਫ 4 ਸਾਲਾਂ ਦੇ ਵਿੱਚ 66 ਵਾਰ ਉਹਨੂੰ ਮੈਡੀਕਲ ਗਰਾਊਂਡ ਦੇ ਉੱਤੇ ਬੇਲ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਪ੍ਰਗਿਆ ਭਾਰਤੀ ਜਿਹੜੀ ਹੈਗੀ ਇੱਕ ਹਿੰਦੂ ਅੱਤਵਾਦੀ ਜਿਹੜੇ ਕਿ ਮਾਲੇਗਾਂਵ ਕੇਸ ਦੇ ਵਿੱਚ ਜਾਂ ਜਿਹੜੇ ਇੱਕ ਹੋਰ ਜਿਹੜੇ ਇਹਨਾਂ ਦਾ ਹਿੰਦੂ ਅੱਤਵਾਦੀ ਸਾਥੀ ਸੀ ਉਹਦੇ ਕੇਸ ਦੇ ਵਿੱਚ ਉਹਦੇ ਕਤਲ ਦੇ ਕੇਸ ਦੇ ਵਿੱਚ ਇਹ ਜੇਲ੍ਹ ਦੇ ਵਿੱਚ ਬੰਦ ਹੈ। ਜੇਕਰ ਅਦਾਲਤਾਂ ਜਿਹੜੀਆਂ ਨੇ ਇੱਕ ਕੌਗਨੀਜੈਂਸ ਲੈ ਸਕਦੀਆਂ ਨੇ, ਸਿਊ ਮੋਟੋ ਨੋਟਿਸ ਲੈ ਸਕਦੀਆਂ ਨੇ ਇਹਨਾਂ ਲੋਕਾਂ ਨੂੰ ਬਚਾਉਣ ਦੇ ਲਈ ਤੇ ਫਿਰ ਜਿਹੜੇ ਸਾਡੇ ਸਿੱਖ ਜਾਂ ਜਿਹੜੇ ਸਾਡੇ ਮੁਸਲਮਾਨ ਜਾਂ ਜਿਹੜੇ ਸਾਡੇ ਦੂਸਰੇ ਅਲਪ ਸੰਖਿਅਕ ਲੋਕ ਨੇ, ਚਾਹੇ ਉਹ ਨਾਗੇ ਨੇ, ਚਾਹੇ ਬੋਡੋਜ਼ ਨੇ, ਚਾਹੇ ਅਸਾਮੀ ਨੇ, ਉਹਨਾਂ ਦੇ ਕੇਸ ਦੇ ਵਿੱਚ ਇਹ ਜਿਹੜੀ ਕੌਗਨੀਜੈਂਸ ਇਹ ਅਦਾਲਤਾਂ ਦੇ ਵੱਲੋਂ ਕਿਉਂ ਨਹੀਂ ਲਿਆ ਜਾਂਦਾ? ਜੇਕਰ ਆਸਾਰਾਮ ਵਰਗੇ ਜਿਹੜੇ ਉਹ ਲੋਕ ਜਿਹੜੇ 80 ਸਾਲ ਦੇ ਬੁੱਢੇ ਹੋਣ ਦੇ ਬਾਵਜੂਦ ਵੀ ਜਿਹੜਾ ਪੋਟੈਂਸੀ ਟੈਸਟ ਜਿਹੜਾ ਪਾਸ ਕਰਦੇ ਨੇ ਔਰ ਉਹਨਾਂ ਨੂੰ ਕੀ ਕਾਰਨ ਬਣ ਜਾਂਦੇ ਕਿ ਕਦੀ ਕਿਸੇ ਨੂੰ ਢਿੱਡ ਦੀ ਪੀੜ ਹੋਣੀ ਸ਼ੁਰੂ ਹੋ ਜਾਂਦੀ, ਇੰਨੇ ਕ੍ਰਾਈਮ ਕਰਨ ਤੋਂ ਬਾਅਦ ਜਦੋਂ ਇਹ ਜੇਲ੍ਹ 'ਚ ਜਾਂਦੇ ਨੇ ਪਹਿਲੇ ਦਿਨ ਇਹਨਾਂ ਨੂੰ ਢਿੱਡ ਦੀ ਤਕਲੀਫ ਹੋਣੀ ਸ਼ੁਰੂ ਹੋ ਜਾਂਦੀ ਜਾਂ ਡਾਇਬਟੀਜ਼ ਦੀ ਇਹਨਾਂ ਨੂੰ ਬਿਮਾਰੀ ਸ਼ੁਰੂ ਹੋ ਜਾਂਦੀ ਆ ਜਾਂ ਕਿਸੇ ਨੂੰ ਮਾਇਆਕੋਟ ਨਾਨੀ ਵਰਗੇ ਟਿਊਬਰਕਲੋਸਿਸ ਦੀ ਜਿਹੜੀ ਇੰਟੈਸਟਾਈਨ ਦੀ ਉਹਦੀ ਬਿਮਾਰੀ ਦਾ ਪਤਾ ਲੱਗ ਜਾਂਦਾ ਔਰ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢ ਦਿੱਤਾ ਜਾਂਦਾ ਤੇ ਫਿਰ ਉਸੇ ਆਧਾਰ ਦੇ ਉੱਤੇ ਆਮ ਜਿਹੜਾ ਕੈਦੀ ਆ ਉਹਨਾਂ ਦੇ ਨਾਲ ਇਹੋ ਜਿਹਾ ਸਲੂਕ ਕਿਉਂ ਨਹੀਂ ਕੀਤਾ ਜਾਂਦਾ? ਇੱਕ ਬਹੁਤ ਵੱਡਾ ਸਵਾਲ ਹੈ ਜਿਹੜਾ ਕਿ ਮੈਂ ਹਰ ਵਾਰ ਆਪਣੀ ਸਿੱਖ ਸੰਗਤ ਨੂੰ, ਮੈਨੂੰ ਕੋਈ ਲੈਣਾ ਦੇਣਾ ਨਹੀਂ ਕਿ ਮੈਂ ਸਰਕਾਰ ਨੂੰ ਇਹ ਅਪੀਲ ਕਰਾਂ, ਪਰ ਮੈਂ ਸਿੱਖ ਸੰਗਤ ਦੇ ਅੱਗੇ, ਉਹ ਸਿੱਖ ਸੰਗਤ ਜਿਹੜੀ ਅੱਜ ਵੀ ਇਹ ਕਹਿੰਦੀ ਹੈ ਕਿ ਸਾਡਾ ਜਿਹੜਾ ਰਾਸ਼ਟਰ ਆ, ਜਿਹੜਾ ਸਾਡਾ ਉਹਨਾਂ ਰਾਸ਼ਟਰਵਾਦੀ ਸਿੱਖਾਂ ਦੇ ਅੱਗੇ ਮੇਰਾ ਸਵਾਲ ਹੈ ਕਿ ਇਹਨਾਂ ਕੇਸਾਂ ਦੇ ਵਿੱਚ ਜਿਹੜਾ ਕਿ ਇੱਕ ਵਿਅਕਤੀ ਯੂਨਾਈਟਿਡ ਸਟੇਟਸ ਦਾ ਸਿਟੀਜ਼ਨ ਹੁੰਦਿਆਂ ਜਦੋਂ ਉਹਦੀ ਭਾਰਤ ਦੇ ਵਿੱਚ ਉਹਦੀ ਇਸ ਤਰੀਕੇ ਦੇ ਨਾਲ ਇੱਕ ਜੁਡੀਸ਼ੀਅਲ ਕਤਲ ਹੈ, ਇਹ ਵੀ ਇੱਕ ਤਰੀਕੇ ਨਾਲ ਇਹਨੂੰ ਜਿਸ ਤਰੀਕੇ ਨਾਲ ਉਹ ਮਰਜ਼ੀ ਜਿਹੜਾ ਹਾਸ਼ਪ ਕਰ ਸਕਦੇ ਨੇ ਜੇਲ੍ਹ ਅਧਿਕਾਰੀ, ਇਹ ਕਹਿ ਸਕਦੇ ਨੇ ਕਿ ਅਸੀਂ ਜੇਲ੍ਹ ਮੈਨੂਅਲ ਦੇ ਹਿਸਾਬ ਨਾਲ ਇਹ ਸਾਰੀਆਂ ਚੀਜ਼ਾਂ ਉਹ ਕਰ ਰਹੇ ਆ। ਜਿਹੜੇ ਪੁਲਿਸ ਅਧਿਕਾਰੀ ਆ ਉਹ ਇਹ ਕਹਿ ਸਕਦੇ ਨੇ ਕਿ ਅਸੀਂ ਵੀ ਜਿਹੜੇ ਸਾਡੇ ਮੈਨੂਅਲ ਨੇ ਉਹਨਾਂ ਦੇ ਹਿਸਾਬ ਦੇ ਨਾਲ ਗੱਲਬਾਤ ਕਰਦੇ ਆ, ਪਰ ਕੰਪੈਰੀਜ਼ਨ ਜਦੋਂ ਅਸੀਂ ਕਰਦੇ ਆ, ਚਾਹੇ ਉਹ ਮਾਇਆਕੋਟ ਨਾਨੀ ਹੋਵੇ, ਵਿਕਾਸ ਯਾਦਵ ਹੋਵੇ, ਆਸਾਰਾਮ ਵਰਗੇ ਹੋਣ, ਚਾਹੇ ਪ੍ਰਗਿਆ ਭਾਰਤੀ ਹੋਣ, ਪਰ ਕੋਈ ਵੀ ਇਹੋ ਜਿਹਾ ਇਨਪੈਰਿਟੀ ਕੇਸ ਸਾਨੂੰ ਸਰਦਾਰ ਜਗਤਾਰ ਸਿੰਘ ਹਵਾਰਾ ਦੇ ਕੇਸ ਦੇ ਵਿੱਚ, ਸ਼ਹੀਦ ਭਾਈ ਸਤਵੰਤ ਸਿੰਘ ਦੇ ਕੇਸ 'ਚ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਕੇਸ ਦੇ ਵਿੱਚ, ਜਿਹੜੇ ਹੋਰ ਦੂਸਰੇ ਸਿੱਖ ਕੈਦੀ ਨੇ ਜਾਂ ਦੂਸਰੇ ਸਿੱਖ ਕੈਦੀ ਨੇ ਉਹਨਾਂ ਦੇ ਵਿੱਚ ਇਨਪੈਰਿਟੀ ਵਾਲਾ ਕੋਈ ਵੀ ਕੇਸ ਜਿਹੜਾ ਉਹ ਸਾਹਮਣੇ ਨਹੀਂ ਆਉਂਦਾ। ਸੋ ਸਵਾਲ ਸਾਡੇ ਅੱਗੇ ਆ ਕਿ ਅਸੀਂ ਕੀ ਚਾਹੁੰਦੇ ਆ, ਕਿ ਇਹੋ ਜਿਹੀ ਗੁਲਾਮੀ ਦੇ ਵਿੱਚ ਅਸੀਂ ਰਹਿਣਾ ਕਿ ਅਸੀਂ ਅੱਜ ਵੀ ਆਜ਼ਾਦੀ ਦੀ ਗੱਲ ਕਰਨੀ ਹੈ? ਬਿਲਕੁਲ ਵੀਰ ਜੀ, ਵੀ ਐਗਰੀ ਵਿਦ ਯੂ, ਕਿਉਂਕਿ ਆਈ ਫੀਲ ਲਾਈਕ ਜਿਸ ਤਰ੍ਹਾਂ ਗੱਲ ਕੀਤੀ, ਸਾਰੇ ਐਗਜ਼ਾਮਪਲਸ ਦਿੱਤੇ ਆ ਓਨਲੀ ਬਿਕਾਜ਼ ਵੀ ਆਰ ਸਿੱਖ ਐਂਡ ਅਸੀਂ ਆਪਣੀ ਆਜ਼ਾਦ ਹਸਤੀ ਚਾਹੁੰਦੇ, ਦੈਟਸ ਦ ਰੀਜ਼ਨ ਇਟਸ ਹੈਪਨਿੰਗ ਟੂ ਅਸ, ਲਿਟਲ ਬਾਈ ਲਿਟਲ ਦੇ ਆਰ ਟਰਾਈਂਗ ਟੂ ਕਿਲ ਅਸ। ਐਂਡ ਇੱਕ ਸਿੱਖ ਜਿਹੜਾ ਵਾ ਆਈ ਥਿੰਕ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਬੜਾ ਹੀ ਹੈਲਪਲੈਸ ਮਹਿਸੂਸ ਕਰਦਾ ਹੈ। ਬਟ ਦ ਥਿੰਗ ਇਜ਼ ਆਈ ਵੁੱਡ ਸੇ ਕਿ ਇਸ ਤਰ੍ਹਾਂ ਜਿਹੜੇ ਕੇਸਿਸ ਹੁੰਦੇ ਆ, ਦੇ ਸ਼ੁੱਡ ਬ੍ਰਿੰਗ ਆਊਟ ਮੋਰ ਆਫ ਥੀਸ ਕੇਸਿਸ। ਲੋਕਾਂ ਨੂੰ ਦੱਸਣਾ ਜ਼ਰੂਰੀ ਹੁੰਦਾ ਕਿ ਵੀਰ ਜੀ ਨੂੰ ਇਹਨਾਂ ਨੇ ਨਵੰਬਰ 2013 ਦੇ ਵਿੱਚ ਫੜਿਆ ਸੀ। ਆਈ ਥਿੰਕ ਦੈਟ ਗੁੱਡ ਰੀਜ਼ਨ, ਉਸ ਵੇਲੇ ਇਹਨਾਂ ਨੂੰ ਦੱਸਣਾ ਚਾਹੀਦਾ ਸੀ ਲੋਕਾਂ ਨੂੰ ਕਿ ਕੀ ਹੋਇਆ ਸੀ। ਮੇਬੀ ਐਟ ਦੈਟ ਟਾਈਮ ਅਸੀਂ ਕਿਸ ਤਰ੍ਹਾਂ ਪ੍ਰੈਸ਼ਰ ਪਾ ਸਕਦੇ ਗਵਰਨਮੈਂਟ ਦੇ ਉੱਪਰ, ਜਾਂ ਫਿਰ ਅਸੀਂ ਕਿਸੇ ਦਾ ਜੇਲ੍ਹ ਸੁਪਰਡੈਂਟ ਦੇ ਉੱਪਰ ਪ੍ਰੈਸ਼ਰ ਪਾ ਸਕਦੇ ਤਾਂ ਸ਼ਾਇਦ ਇਹ ਘਟਨਾ ਤੋਂ ਬਚਿਆ ਜਾ ਸਕਦਾ ਸੀਗਾ। ਪਰ ਇਹਨਾਂ ਦੀ ਫੈਮਿਲੀ ਨੇ ਕੋਈ ਇਸ ਬਾਰੇ ਕੋਈ ਅਪਡੇਟ ਨਹੀਂ ਦਿੱਤੀ ਹੈ ਐਟ ਦੈਟ ਟਾਈਮ। ਬਟ ਐਨੀਵੇਜ਼ ਵੀਰ ਜੀ, ਸਾਡਾ ਹੁਣ ਵਕਤ ਵੀ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਇਜਾਜ਼ਤ ਲੈਣ ਦਾ ਵੀ ਟਾਈਮ ਹੋ ਰਿਹਾ। ਥੈਂਕ ਯੂ ਸੋ ਮਚ ਫॉर योर टाइम ਐਂਡ ਕਿ ਤੁਸੀਂ ਆਪਣੇ ਵਿਚਾਰ ਇਸ ਕੇਸ ਦੇ ਉੱਪਰ ਸਾਂਝੇ ਕੀਤੇ ਸਾਡੇ ਦਰਸ਼ਕਾਂ ਨਾਲ। ਹੁਣ ਇਸ ਤੁਹਾਡੇ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਵਕਤ ਹੋ ਗਿਆ ਤੁਹਾਡੇ ਇਜਾਜ਼ਤ ਲੈਣ ਦਾ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।